दर्शकों ब्रेक तो बाद तुहाडा स्वागत है जी। डॉक्टर साहब साडी पहली लिखत आई है जसपाल सिंह दी यूके तो ये लिखते हैं वाहिगुरू जी का खालसा वाहिगुरू जी की फतेह। प्यारे डॉक्टर अमनजीत सिंह जी, साडियां बहुतियां सिख जथेबंदियां दा जोर इस गल ते लग्या होया है कि किरपान सिर्फ एक धार्मिक चिन्ह है, ये मान दा चिन्ह है अते इस गल ते वधेरे जोर दिता जांदा है कि किरपान हथियार नहीं है, खास करके उदों जदों पश्चिम दे लोकां नाल गलबात चल रही होवे। मैनूं इस दे पिछे दा कुछ हिस्सा समझ आंदा है कि साडा जोर किरपान नूं इन्हां मुल्कां च कानूनी बनाउण वल लगा होया है। मैं किरपान नूं हमेशा हथियार बन्निया है अते किरपान नूं सिखां दी सिपाही शख्सियत दा हिस्सा समझिया है। हुण मैं दुबदा विच हां कि गैर सिखां नूं किरपान बारे किवें दस्सिया जावे, सिर्फ मान दा चिन्ह जां फिर सिपाही बिरती दा हिस्सा। मैं सिख जथेबंदियां नालों अलग कोई होई वर्जन देना नहीं चाहता ਤਾਂ ਜੋ ਹੋਰ ਪੰਬਲ ਪੁੱਸਾ पैदा ਹੋਵੇ। ਨਾਲ ਹੀ मैं गलत जानकारी भी नहीं फैलाना चाहता कि किरपान बारे मेरी समझ गलत है। इस बारे ਤੁਹਾਡੇ ਕੀ ਵਿਚਾਰ ਹਨ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी डॉक्टर साहब वीर जसपाल सिंह जी का बहुत बहुत शुक्रिया, उन्होंने सानू यूके तो लिखे जी और उन्होंने एक बड़ा अहम मुद्दा जिहदे च मैं समझदा भी भावें मैं अपने आप को कोई अथॉरिटी नहीं समझदा जां ना ही मैं हाँ जिस नूं गंभीरता दे नाल लैण दी लोड़ है। और बेशक कई हफ्ते पहलां दी शायद 2-3 हफ्ते पहलां दी उन्हां दी ईमेल आई हुई है, एक तो वैसे भी कुछ बैक पुश हुंदी गई। एक मैं इहदे बारे सोचदा भी रहा है कि भी कुछ चीज़ां बेशक अज सानू शॉर्ट टर्म बैटल दे विच फायदा दिंदियां ਜਿਹੜੀਆਂ जथेबंदियां ਇਹਨੂੰ सिर्फ धार्मिक चिन्ह दस के मानता चाਹੁੰਦੀਆਂ ने, इंटेंशन उन्हां दी माड़ी नहीं है। उन्हां दा ਇਹ है कि भाई घट्टो घट्ट साढ़े 5 ककार ਜਿਹੜੇ ने ਉਹ रैकगनाइज होण, ਉਹਦੇ 'ਚ किरपान भी होए और ਉਹਦੇ 'ਚ बहुत वार हर थां ते ही, ਇਹ ਇਕੱਲਾ यूके ਦੇ हवाले नाल नहीं है। ਇੱਥੇ भी ਜਦੋਂ केस ਸਕੂਲੀ ਬੱਚਿਆਂ ਦੇ ਚੱਲਦੇ ਨੇ, ਜਿਵੇਂ ਇਧਰ ਟਰਲਕ ਬੈਲਟ ਦੇ ਵਿੱਚ ਕੇਸ ਹੋਇਆ ਸੀ, ਕੈਨੇਡਾ ਦੇ ਵਿੱਚ ਮੌਂਟਰੀਆਲ 'ਚ ਕੇਸ ਕਾਫੀ ਪੋਪੂਲਰ ਹੋਇਆ ਜਿਹਦੇ 'ਚ ਅਖੀਰ ਕਿਰਪਾਨ ਦਾ ਪਹਿਨਣ ਦਾ ਹੱਕ ਮਿਲਿਆ। ਪਰ ਜਦੋਂ ਤੁਸੀਂ ਉਹਨਾਂ ਕੇਸਾਂ ਦੀ ਡੀਟੇਲ ਦੇਖਦੇ ਹੋ ਤੇ ਫਿਰ ਜਿਹੜੇ 2-3 ਕੇਸ ਜਿਹੜੇ ਆਈਡੀਅਲ ਕੇਸ ਨੇ ਉਹਦੇ 'ਚ ਇਹ ਹੋਇਆ ਜੀ ਉਹਨਾਂ ਨੇ ਕਿਹਾ ਠੀਕ ਹੈ ਜੇ ਧਾਰਮਿਕ ਚਿੰਨ੍ਹ ਹੈ, ਇਹ ਮਾਰਨ ਲਈ ਤਾਂ ਨਹੀਂ ਹੈ ਜਾਂ ਇਹ ਆਪਣੇ ਡਿਫੈਂਸ ਨਹੀਂ ਹੈ, ਫਿਰ ਇਹਨੂੰ ਤੁਸੀਂ ਸਟਿਚ ਕਰ ਲਓ। ਸੋ ਕਈ ਥਾਂ ਤੇ ਜਿੱਥੇ ਬੱਚਿਆਂ ਨੂੰ ਹੱਕ ਮਿਲਿਆ ਵੀ ਉੱਥੇ ਇਹ ਸੀ ਕਿ ਕਿਰਪਾਨ ਜਿਹੜੀ ਹੈ ਉਹਦੇ ਨਾਲ ਸਟਿਚ ਕਰ ਦਿੱਤੀ ਗਈ ਜੀ। ਸੋ ਸਾਡਿਆਂ ਨੇ ਇਹਨੂੰ ਵੀ ਵਿਕਟਰੀ ਕਿਹਾ, ਚਲੋ ਥੋੜੀ ਜਿਹੀ ਵਿਕਟਰੀ ਲੱਗਦੀ ਵੀ ਹੈ। पर कुल बना के मैं ये समझदा है भी ये जड़ा पार्ट है कि भी ये सिर्फ एक चिन्ह है, जिवें जनेऊ है जां बाकी धर्मां दा कोई होर होएगा, किसी लई क्रॉस होएगा जां कोई होर किसी दा चिन्ह होएगा, जां किरपान वैपन है, हथियार है। हथियार कोई डराउण वाला शब्द नहीं है। वैपन का मतलब है कि भी किरपान इसलिए है कि असीं अपने आप नूं लोड़ वेले जिहड़ा वो डिफेंड कर सकीए, जां अपने आप ਨੂੰ ਹੀ ਨਹੀਂ ਜੇ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਨਾਲ ਧੱਕਾ ਹੋ ਰਿਹਾ ਤੇ ਫਿਰ ਇਹ ਕਿਰਪਾਨ ਮਿਆਨ ਚੋਂ ਬਾਹਰ ਆਏ ਔਰ ਜਿਹੜਾ ਵੀ ਕੋਈ ਜ਼ਬਰ ਕਰਨ ਵਾਲਾ ਹੈ ਉਸ ਨੂੰ ਜਿਹੜਾ ਉਸ ਤੋਂ ਵਰਜੇ, ਉਸ ਤੋਂ ਰੋਕੇ। ਪਰ ਹੁਣ ਜਿਹੜੀ ਸਾਡੀ ਪੋਜੀਸ਼ਨ ਬਹੁਤ ਸਾਰੀਆਂ ਥਾਵਾਂ ਤੇ, ਕਿਉਂਕਿ ਅਮਰੀਕਾ 'ਚ ਵੀ ਜਦੋਂ 5 ਕਕਾਰਾਂ ਦੀ ਲੜਾਈ ਸਾਂਝੇ ਤੌਰ ਤੇ ਲੜਨ ਦੀ ਸੀ ਗੱਲ, ਤੇ ਬਹੁਤਿਆਂ ਨੂੰ 1970 'ਚ ਇੱਥੇ ਤਾਂ ਪਹਿਲਾਂ ਦਸਤਾਰ ਨਾਲ ਈਵਨ ਫੈਡਰਲ ਜੌਬ ਨਹੀਂ ਸੀ, ਬਹੁਤਿਆਂ ਦਾ ਸੀ ਕਿ ਜੀ ਦਸਤਾਰ ਪਹਿਲਾਂ ਰੈਕਗਨਾਈਜ਼ ਕਰਵਾ ਲਓ ਜੀ ਕਿ ਵੀ ਪੱਗ ਨਾਲ ਹੋ ਜਾਏ, ਫਿਰ ਜਿਹੜੀ ਇਹ ਗੱਲ ਸਟੈਪ ਬਾਈ ਸਟੈਪ ਚੱਲੇਗੀ। ਕਈ ਥਾਂ ਤੇ ਕਈਆਂ ਦੇ ਪੱਗ ਨਹੀਂ ਵੀ ਸੀ, ਇਕੱਲੇ ਕੜੇ ਦੇ ਹਵਾਲੇ ਨਾਲ ਹੀ ਚੱਲਦਾ ਸੀ। ਜਿਵੇਂ ਮੈਕਡੋਨਲਡ ਜਾਂ ਦੂਜੇ ਜਿਹੜੀਆਂ ਫੂਡ ਚੇਨਸ ਨੇ ਉਹ ਕੜਾ ਵੀ ਨਹੀਂ ਸੀ ਪਾਣ ਦਿੰਦੀਆਂ, ਉਹ ਵੀ ਕੇਸ ਜਿੱਤੇ ਨੇ। ਪਰ ਮੈਂ ਜੇ ਇਨ ਬਰੀਫ ਇਹ ਕਹਾਂ ਕਿ ਮੈਂ ਵੀਰ ਜਸਪਾਲ ਸਿੰਘ ਜੀ ਦੇ ਆਰਗੂਮੈਂਟ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਚਿੰਨ੍ਹ ਨਹੀਂ ਹੈ। ਇਸ ਲਈ ਮੈਨੂੰ ਕਈ ਵਾਰ ਜਿਹੜਾ ਅਸੀਂ ਚਿੰਨ੍ਹ ਲਈ ਵੀ ਸ਼ਬਦ ਅੰਗਰੇਜ਼ੀ 'ਚ ਬਹੁਤ ਵਾਰੀ ਸਿੰਬਲ ਹੋਏਗਾ ਜੀ 5 ਸਿੰਬਲਸ, ਮੈਂ ਸਮਝਦਾ ਵੀ ਇਹ ਅੰਗਰੇਜ਼ੀ ਦਾ ਵਰਡ ਠੀਕ ਨਹੀਂ ਹੈ ਇਸਤੇਮਾਲ ਕਰਨਾ, ਇਹ ਆਰਟੀਕਲ ਆਫ ਫੇਥ ਨੇ। ਔਰ ਜਦੋਂ ਅਸੀਂ ਆਰਟੀਕਲ ਆਫ ਫੇਥ ਕਹਿੰਦੇ ਹਾਂ, ਕਿਰਪਾਨ ਜਿਵੇਂ ਅਸੀਂ ਕਈ ਵਾਰ ਪ੍ਰੋਗਰਾਮ ਡਿਸਕਸ ਕੀਤਾ, ਕਿਰਪਾ ਤੇ ਆਨ ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਕਿਰਪਾ ਇਹ ਬਖਸ਼ਿਸ਼, ਆਨ ਅਣਖ, ਡਿਗਨਿਟੀ, ਸੈਲਫ ਰਿਸਪੈਕਟ, ਹਿਊਮਨ ਰਾਈਟਸ, ਤੁਹਾਡੀ ਪ੍ਰੋਟੈਕਸ਼ਨ, ਕਿਸੇ ਹੋਰ ਦੀ ਕਿਸੇ ਜਰਵਾਣੇ ਤੋਂ ਪ੍ਰੋਟੈਕਸ਼ਨ। ਸੋ ਇਹ ਇਸ ਲਈ ਹੈ। ਔਰ ਇਹਦਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੀ ਇਹ ਕਿਵੇਂ ਹੋਏ। ਔਰ ਮੈਨੂੰ ਯਾਦ ਹੈ ਇੱਕ ਅਟਰਨੀ ਜਿਹੜੇ ਕੈਲੀਫੋਰਨੀਆ ਬੇਸਡ ਨੇ, ਯੰਗ ਸੀ ਉਦੋਂ, ਡੇਵਿਸ ਚੋਂ ਪਾਸ ਕਰਕੇ ਨਿਕਲੇ, ਉਹ ਵੀ ਉਹਨਾਂ ਨਾਲ ਮੈਂ ਡਿਸਕਸ, ਉਹ ਵੀ ਸਹਿਮਤ ਨਹੀਂ ਸੀ ਕਿ ਜਿਸ
ਕ੍ਰਾਈਟੇਰੀਆ ਥੱਲੇ ਸਾਡੇ ਇੱਥੇ ਕਿਰਪਾਨ ਕੇਸ ਲੜੇ ਜਾਂਦੇ ਨੇ। ਤੇ ਮੈਂ ਉਹਨਾਂ ਨੂੰ ਸਗੋਂ ਕਿਹਾ, ਮੈਂ ਕਿਹਾ ਜੀ ਜਿਵੇਂ ਅਮਰੀਕਾ ਦਾ ਜਿਹੜਾ ਸੈਕੰਡ ਅਮੈਂਡਮੈਂਟ ਹੈ ਉਹ ਰਾਈਟ ਟੂ ਵੇਅਰ ਐਂਡ ਬੀਅਰ ਆਰਮਸ ਦਾ ਹੱਕ ਦਿੰਦੀ ਹੈ, ਔਰ ਇਹ ਇੰਡੀਅਨ ਕਨਸਟੀਟਿਊਸ਼ਨ ਵਿੱਚ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ ਤੁਸੀਂ ਕਿਰਪਾਨ ਪਾ ਵੀ ਸਕਦੇ ਹੋ ਜਿਹੜੀ ਗਾਤਰੇ ਦੀ ਕਿਰਪਾਨ ਹੈ, ਐਂਡ ਕੈਰੀ ਵੀ ਕਰ ਸਕਦੇ ਹੋ ਜਿਹੜੀ 3 ਫੁੱਟੀ ਕਿਰਪਾਨ ਹੈ। ਸੋ ਜ਼ਾਹਰ ਹੈ ਕਿ ਜਦੋਂ ਉੱਥੇ ਉਸ ਸੰਵਿਧਾਨ 'ਚ ਵੀ ਇਹ ਸਾਨੂੰ ਹੱਕ ਮਿਲਿਆ, ਭਾਵੇਂ ਉਹ ਸਿਮਰਨਜੀਤ ਸਿੰਘ ਮਾਨ ਇੰਪਲੀਮੈਂਟ ਕਰਨਾ ਚਾਹੁੰਦੇ ਸੀ, ਪਾਰਲੀਮੈਂਟ ਜਾਣ ਲਈ ਦਿੱਤਾ ਨਹੀਂ ਗਿਆ, ਪਰ ਇਸ ਸੰਵਿਧਾਨ ਦੇ ਵਿੱਚ ਇਹ ਮੈਂਸ਼ਨ ਹੈ ਵੇਅਰ ਐਂਡ ਬੀਅਰ ਕਿ ਤੁਸੀਂ ਕੈਰੀ ਵੀ ਕਰ ਸਕਦੇ ਹੋ। ਹੁਣ ਵੇਅਰ ਵਾਲੀ ਦਾ ਕੋਈ ਕਹਿ ਸਕਦਾ ਜੀ ਇਹ ਚਿੰਨ੍ਹ ਹੈ 5 ਕਕਾਰ ਨੇ, ਜਿਹੜੀ ਹੁਣ ਕਿਰਪਾਨ ਦਾ ਮਤਲਬ ਹੀ 3 ਫੁੱਟੀ ਕਿਰਪਾਨ ਹੈ ਜੀ। ਇਹਦਾ ਮਤਲਬ ਹੈ ਵੀ ਇਸ ਨੂੰ ਈਵਨ ਉਸ ਪੀਰੀਅਡ 'ਚ ਵੀ ਐਜ਼ ਏ ਵੈਪਨ ਸਾਡਾ ਹੱਕ ਕਬੂਲਿਆ ਗਿਆ ਸੀ। ਔਰ ਅਮਰੀਕਾ ਦੀ ਜਿਹੜੀ ਸੈਕੰਡ ਅਮੈਂਡਮੈਂਟ ਆ ਉਹ ਤੁਹਾਨੂੰ ਹੱਕ ਦਿੰਦੀ ਹੈ ਵੀ ਇੱਥੇ ਤੁਸੀਂ ਇੱਕ ਬੰਦੇ ਨੇ ਕਿੰਨੇ ਹਥਿਆਰ ਰੱਖੇ ਹੁੰਦੇ ਨੇ, ਕਿੰਨੇ ਇੱਥੇ ਇਨੋਸੈਂਟਸ ਦੇ ਮਰਡਰ ਹੋਏ ਨੇ। ਉਸ ਤੋਂ ਬਾਅਦ ਇੱਕ ਡਿਬੇਟ ਉੱਠਦੀ ਹੈ ਕਿ ਜੀ ਇਹਨਾਂ ਤੇ ਪਾਬੰਦੀ ਲਾਈ ਜਾਏ, ਲੇਕਿਨ ਉਹ ਖਤਮ ਹੋ ਜਾਂਦੀ। ਸੋ ਮੈਂ ਸਮਝਦਾ ਵੀ ਅਮਰੀਕਾ ਵਰਗੇ ਮੁਲਕ 'ਚ ਜਿੱਥੇ ਕਿ ਹਥਿਆਰ ਰੱਖਣ ਦਾ ਹੱਕ ਅਮੈਂਡਮੈਂਟ ਸੈਕੰਡ ਅਮੈਂਡਮੈਂਟ ਥੱਲੇ ਹੈ, ਇਸ ਕਿਸਮ ਦਾ ਕੇਸ ਜਿਹੜਾ ਸੁਪਰੀਮ ਕੋਰਟ ਲੈਵਲ ਤੱਕ ਜਾਏ, ਕਿਉਂਕਿ ਛੋਟਾ ਨਹੀਂ ਹੈ, ਜਿਹਦੇ 'ਚ ਅਸੀਂ ਆਪਣੇ ਆਪ ਨੂੰ ਐਜ਼ ਏ ਵੈਪਨ ਜਿਹੜਾ ਹੈ ਉਸ ਗੱਲ ਨੂੰ ਹਾਈਲਾਈਟ ਕਰੀਏ ਕਿ ਭਾਈ ਜਿਵੇਂ ਜੇ ਇੱਥੇ ਸੈਕੰਡ ਅਮੈਂਡਮੈਂਟ ਹੈ ਤੇ ਇਸੇ ਤਰ੍ਹਾਂ ਜਦੋਂ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ, ਸੰਤ ਸਿਪਾਹੀ ਦਾ ਕਨਸੈਪਟ ਦਿੱਤਾ ਸੀ, ਕਹਿਣ ਨੂੰ ਤਾਂ ਸੰਤ ਸਿਪਾਹੀ ਕਹਿੰਦੇ, ਤੇ ਸਿਪਾਹੀ ਵਾਲੀ ਕਿਹੜੀ ਚੀਜ਼ ਹੈ ਸਾਡੇ ਕੋਲ ਜੇ ਕਿਰਪਾਨ ਜਿਹੜਾ ਉਹ ਜਨਾਊ ਹੈ। ਜੀ ਜੀ। ਸੋ ਜ਼ਾਹਰ ਹੈ ਕਿ ਵੀ 10ਵੇਂ ਪਾਤਸ਼ਾਹ ਦੇ ਅਸੀਂ ਕਿੰਨੇ ਫਰਮਾਨ ਸ਼ਬਦ ਕੋਟ ਕਰਦੇ ਹਾਂ ਕਿ ਬਿਨਾ ਸ਼ਸਤਰੰਗ ਨਰੰਗ ਭੇਡ ਜਾਨੰਗ, ਕਿ ਜੇ ਸ਼ਸਤਰ ਨਹੀਂ ਹੈ ਤਾਂ ਬੰਦਾ ਸਮਝੋ ਭੇਡ ਹੈ। ਹੁਣ ਭੇਡ ਜਿਹੜੀ ਹੈ, ਜੇ ਭੇਡ ਦੇ ਕੋਲ ਵੀ ਹਥਿਆਰ ਹੋਏ ਤਾਂ ਫਿਰ ਸ਼ੇਰ ਥੋੜੀ ਆ ਗਿਆ ਉਹਨਾਂ ਦੇ ਝਪਟੇ ਤੇ ਭੇਡਾਂ ਦੌੜ ਪੈਣ ਸਾਰੀਆਂ ਜੀ। ਸੋ ਜਿਹੜਾ ਜਦੋਂ ਸਾਨੂੰ ਗੁਰੂ ਨੇ ਇਹ ਕਿਰਪਾਨ ਦਿੱਤੀ ਇਹ ਉਸ ਰੱਖਿਆ ਲਈ ਸੀ, ਔਰ ਕਿ ਭਾਈ ਅਸੀਂ ਜਿਹੜਾ ਹੈ ਉਹ ਇਸ ਨੂੰ ਆਪਣੀ ਰੱਖਿਆ ਲਈ ਵੀ ਔਰ ਮਜ਼ਲੂਮ ਦੀ ਰੱਖਿਆ ਲਈ ਵੀ। ਔਰ ਸ਼ਸਤਰ ਔਰ ਇਸ ਦੀ ਸ਼ੁਰੂਆਤ ਵੀ ਜਦੋਂ ਅਸੀਂ ਕਾਨਸੈਪਟ ਦੇਖਦੇ ਕਿ 6ਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਸਮਰੱਥ ਰਾਮਦਾਸ ਜਿਹੜਾ ਸ਼ਿਵਾਜੀ ਦਾ ਗੁਰੂ ਵੀ ਸੀ, ਉਸਨੇ ਪੁੱਛਿਆ, ਉਹਨਾਂ ਨੇ ਕਿਹਾ ਜੀ ਤੁਸੀਂ ਬਾਬਾ ਨਾਨਕ ਫਕੀਰ ਸਨ ਤੇ ਤੁਸੀਂ ਸ਼ਸਤਰ ਚੁੱਕੇ ਹੋਏ ਨੇ, ਹਲਾ ਲੰਬਾ ਚੌੜਾ ਸਵਾਲ ਸੀ, ਤੇ ਉਹਨਾਂ ਦਾ ਜਵਾਬ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਜੀ। ਸ਼ਸਤਰ ਅਸੀਂ ਚੁੱਕੇ ਨੇ ਗਰੀਬ ਦੀ ਰੱਖਿਆ ਦੇ ਲਈ, ਪ੍ਰੋਟੈਕਸ਼ਨ ਦੇ ਲਈ, ਜਿਹੜਾ ਡਾਊਨ ਟਰੋਡਨ ਹੈ, ਜਰਵਾਣੇ ਕੀ ਪੱਖਿਆ ਦੁਸ਼ਮਣ ਨੂੰ ਸਜ਼ਾ ਦੇਣ ਦੇ ਲਈ। ਜਰਵਾਣਾ ਦੁਸ਼ਟ ਹੈ, ਟਾਇਰੈਂਟ ਹੈ। ਸੋ ਮੈਂ ਸਮਝਦਾ ਕਿ ਬਈ ਇਹ ਜਿਹੜਾ ਭੰਬਲ ਭੂਸਾ ਪੈ ਰਿਹਾ, ਭਾਵੇਂ ਇੰਟੈਂਸ਼ਨ ਮਾੜੀ ਨਹੀਂ ਹੈ ਜਿਹੜੇ ਇਹਨੂੰ ਧਾਰਮਿਕ ਚਿੰਨ੍ਹ ਦੇ ਤੌਰ ਤੇ ਕਰਨਾ ਚਾਹੁੰਦੇ ਨੇ, ਬਟ ਮੈਂ ਸਮਝਦਾ ਵੀ ਇਨ ਦਾ ਐਂਡ ਇਹਨੂੰ ਸਾਨੂੰ ਉਹੀ ਡਿਫਾਈਨ ਕਰਕੇ ਰੈਕਗਨੀਸ਼ਨ, ਲੜਾਈ ਲੰਬੀ ਹੋ ਸਕਦੀ ਹੈ ਪਰ ਅਸੀਂ ਆਪਣੀ ਜਿਹੜੀ ਹੈ ਉਹ ਕਿਉਂ ਛੱਡੀਏ ਆਪਣਾ ਜਿਹੜਾ ਸਾਡਾ ਕੌਨਟੈਕਸਟ ਹੈ, ਔਰ ਕੌਨਟੈਕਸਟ ਚੋਂ ਨਿਕਲ ਕੇ ਅਸੀਂ ਜਿਹੜੀ ਹੈ ਮਾੜਾ ਮੋਟਾ ਜੇ ਹੁਣ ਉਹਨੂੰ ਸਟਿਚ ਕਰਵਾ ਕੇ ਹੀ ਕਿਰਪਾਨ ਪਾਣੀ ਹੈ, ਜਾਂ ਉਸ ਨੂੰ ਅਸੀਂ ਕਹਿਣਾ ਜੀ ਨਹੀਂ ਇਹ ਸਿਰਫ ਧਾਰਮਿਕ ਚਿੰਨ੍ਹ ਨਹੀਂ ਹੈ ਜੀ। ਠੀਕ ਹੈ, ਅਮਰੀਕਾ 'ਚ ਜੇ ਮੇਨ ਥਾਂ ਤੇ ਕੋਈ ਕ੍ਰਾਈਮ ਹੁੰਦਾ ਹੈ, ਇੱਥੇ ਡਿਪੈਂਡੇਬਲ ਹੈ, ਪੁਲਿਸ ਡਿਪੈਂਡੇਬਲ ਹੈ, ਮੇਬੀ ਇਹਦੀ ਲੋੜ ਹੀ ਨਾ ਪਏ ਇਹਨੂੰ ਯੂਜ਼ ਕਰਨ ਦੀ, ਬਟ ਸਿਚੁਏਸ਼ਨ ਅਮਰੀਕਨ ਕਿਉਂ ਸੈਕੰਡ ਅਮੈਂਡਮੈਂਟ ਨੂੰ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ ਕਿ ਉਹ ਜ਼ਮਾਨਾ ਆ ਸਕਦਾ ਹੈ ਕਿ ਸਰਕਾਰ ਕਲੈਪਸ ਹੋ ਜਾਏ, ਤੁਸੀਂ ਆਪਣੇ ਹੋ, ਤੁਹਾਡੀ ਆਪਣੀ ਪ੍ਰੋਟੈਕਸ਼ਨ ਦੇ ਲਈ ਤੁਹਾਡੇ ਕੋਲ ਹਥਿਆਰ ਹੋਣੇ ਚਾਹੀਦੇ ਨੇ। ਸੋ ਦੈਟ ਇਜ਼ ਵਾਈ ਅਮਰੀਕਾ 'ਚ ਇੰਨੀਆਂ ਕਿਲਿੰਗਸ ਦੇ ਬਾਵਜੂਦ ਮਿਸਯੂਜ਼ ਆਫ ਦਾ ਗਨਸ ਉਹਨਾਂ ਨੇ ਹਥਿਆਰਾਂ ਤੇ ਪਾਬੰਦੀ ਨਹੀਂ ਮੰਨੀ, ਤੇ ਅਸੀਂ ਤਾਂ ਜਸਟ ਮਾੜੀ ਮੋਟੀ ਰੈਕਗਨੀਸ਼ਨ ਲੈਣ ਲਈ ਜਿਹੜੀ ਆ ਉਹ ਕਿਰਪਾਨ ਨੂੰ ਵੈਲਡ ਕਰ ਲਿਆ ਨਾਲ ਜੀ। ਸੋ ਇਹਨਾਂ ਦਾ ਵੀਰ ਜਸਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਇੱਕ ਬੜਾ ਸਿਧਾਂਤਕ ਸਵਾਲ ਜਿਹੜਾ ਉਹ ਸਾਹਮਣੇ ਲਿਆਂਦਾ ਜੀ। ਬਿਲਕੁਲ ਡਾਕਟਰ ਸਾਹਿਬ, ਸੁਣਾ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।